ਉਹਨਾਂ ਕਿੰਨਾ ਸੰਭਾਲ ਕੇ ਰੱਖੀ ਹਰ ਸ਼ੈ, ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ। ਉੱਥੇ ਚੰਗੇ ਬੰਦੇ ਵੀ ਮਿਲਦੇ ਤੇ ਮਾੜੇ ਵੀ ਮਿਲਦੇ ਆ, ਤੇ ਉਸ ਵੇਲੇ ਗੁਰਬਾਣੀ ਕਹਿੰਦੀ ਆ ਵੀ ਮਾੜੇ ਨੂੰ ਪਾਸੇ ਕਰ ਦਿਓ, ਚੰਗਿਆਂ ਨਾਲ ਅੱਗੇ ਵਧੋ। ਸੋ ਅੱਜ ਤੁਸੀਂ ਉਹਨਾਂ ਚੰਗਿਆਂ ਦੀ ਕਤਾਰ 'ਚ ਖੜੇ ਸਾਡੇ ਨਾਲ PBC ਚੈਨਲ ਦੇ ਉੱਤੇ ਸਾਡੇ ਨਾਲ ਗੱਲਾਂ ਕਰਨ ਆਏ ਹੋ, ਤੇ ਸਾਨੂੰ ਖੁਸ਼ੀ ਨਹੀਂ, ਸਾਨੂੰ ਬੇਹੱਦ ਖੁਸ਼ੀ ਹੋਈ ਆ। ਤੇ ਤੁਹਾਡੇ ਅਗਰ ਸੱਜਣ ਮਿਲਦੇ ਰਹਿਣ, ਸਾਡਾ ਦਿਨ ਜਿਹੜਾ ਉਹ ਭਾਗਾ ਭਰਿਆ ਅੱਜ ਤੁਸੀਂ ਸਾਡੇ ਇਸ ਚੈਨਲ ਤੇ ਆ ਕੇ। ਨਹੀਂ, ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਹੀ ਆ। अस्सलाम वालेकुम जी, मैं नासिर ढिल्लों, तुसीं जुड़े हो साडे चैनल पंजाबी लहर ते अज दा तीसरा व्लॉग लंडन दा तुहाडे रूबरू आ। ते असीं इस वेले ईस्ट लंडन एल्फ्रेड आ, ते इत्थे मेरे भणेवा मेरा उन्हां दा घर आ, इत्थे रहिंदा। ते इस तरह दे इत्थे कर रहे आ। एक मेरा कज़न है, मेरी फुफी दा पोता बाजा साहब। ते बस इधर आ, तू उदों दे आया नहीं। भणेवा तेरा किहड़ा भणेवा? आ भणेवा। ਤੇ ਉਧਰ ਹੈਦਰ ਨਾਲ ਤੇ 2 ਵਲੋਗਾਂ 'ਚ ਮੁਲਾਕਾਤ ਹੋਈ ਤੁਹਾਡੀ। ਸੋ ਇਹ ਅੱਜ ਰਹਿਣਗੇ ਆਪਣੇ ਨਾਲ। ਅਸੀਂ ਇਹ ਸਾਰਿਆਂ ਨਾਲ ਪਹਿਲੇ ਜਾਣਾ 4:30 ਵਜੇ ਲੰਡਨ ਆਏ ਤੇ ਆਪਣੀ ਸਲੋਟ ਬੁੱਕ ਆ, ਉਹਦੀ ਰਾਈਡ ਆ। ਫਿਰ ਉਸ ਤੋਂ ਬਾਅਦ ਬਿਗ ਬੱਸ ਤੇ ਅੱਜ ਵੀ ਉਧਰਲੀ ਸਾਈਡ ਹੀ ਘੁੰਮਣੀ ਆਪਾਂ, ਲੰਡਨ ਆਏ ਤੇ ਇਹ ਉਹ। ਤੇ ਫਿਰ ਰਾਤ ਨੂੰ ਮੇਰੀ ਟ੍ਰੇਨ ਹੈ ਬਰਮਿੰਗਮ ਦੀ, ਇੱਥੋਂ ਲੰਡਨ ਤੋਂ ਬਰਮਿੰਗਮ ਜਾਣਾ। ਵੈਸੇ ਜਿਨ੍ਹਾਂ ਦੇ ਕੋਲ ਜਾਣਾ ਮੈਂ ਉਹਨਾਂ ਲੈਣ ਆਉਂਦੇ ਸੀ ਮੈਨੂੰ, ਫਿਰ ਮੈਂ ਇੱਥੇ ਟ੍ਰੈਫਿਕ ਦਾ ਹਿਸਾਬ ਲਾਇਆ ਵੀ ਟ੍ਰੈਫਿਕ ਬਹੁਤ ਜ਼ਿਆਦਾ, ਤੇ ਉਹਨਾਂ ਨੂੰ ਜੋ ਆਉਣਗੇ ਤੇ ਫਿਰ ਜਾਣਗੇ। ਤੇ ਮੈਂ ਕਿਹਾ ਤੁਸੀਂ ਰੁਕੋ ਤੇ ਮੈਂ ਟ੍ਰੇਨ ਲੈ ਕੇ ਤੇ ਉੱਧਰ ਆ ਜਾਣਾ, ਕਿਉਂਕਿ ਇੱਥੇ ਟ੍ਰੇਨਾਂ ਜਿਹੜੀਆਂ ਪਬਲਿਕ ਟ੍ਰੇਨ ਨੇ ਬਹੁਤ ਵਧੀਆ, ਮਤਲਬ ਇਹਨਾਂ ਦਾ ਤੁਸੀਂ ਸਮਝ ਲਓ ਵੀ 6-6 7-7 ਫਲੋਰ ਥਾਂ ਨੂੰ ਇੰਨੀਆਂ ਟ੍ਰੇਨਾਂ। ਜਿਹੜੇ ਲੰਡਨ ਆਏ ਉਹਨਾਂ ਤੇ ਵੇਖਿਆ ਹੀ ਹੋਣਾ। ਮਤਲਬ ਜੇ ਤੁਸੀਂ ਲੰਡਨ ਘੁੰਮਣਾ ਤੇ ਫਿਰ ਗੱਡੀ ਵਾਲਾ ਕੰਮ ਜਿਹੜਾ ਨਾ ਉਹ ਖਰਾਬ ਆ, ਪਾਰਕਿੰਗ ਦਾ ਵੀ। ਫਿਰ ਉਸ ਤੋਂ ਬਾਅਦ ਰਸ਼ੀ ਏਰੀਆ ਬਹੁਤ ਹੈ। ਟ੍ਰੇਨ ਵਾਲਾ ਜਿਹੜਾ ਇਹਨਾਂ ਦਾ ਵਧੀਆ ਸੈਟਅਪ ਆ, ਤੇ ਉੱਥੇ ਹੀ ਸਾਰੇ ਜਿੰਨੇ ਟੂਰਿਸਟ ਆਉਂਦੇ ਆ ਫਿਰ ਬਾਹਰੋਂ ਜਾਂ ਲੋਕਲ ਵੀ ਬਹੁਤਾ ਜਿਹੜਾ ਇਹਨੂੰ ਯੂਜ਼ ਕਰਦੇ ਆ ਟ੍ਰੇਨਾਂ ਨੂੰ। ਤੇ ਇੱਥੋਂ 5 ਮਿੰਟ ਦੀ ਵਾਕ ਤੇ ਹੈਗਾ ਸਟੇਸ਼ਨ 7 ਕਿੰਗ ਹੀ ਹੈ ਨਾ ਬਸ। ਤੇ ਉਸ ਤੋਂ ਅਸੀਂ ਵਾਕ ਕਰਕੇ ਤੇ ਹੁਣ ਉੱਥੇ ਚੱਲੇ ਆ। ਤੇ ਇਹਨਾਂ ਨੇ ਆਵੇ 3 ਮੁੰਡੇ ਤੇ ਤਿੰਨਾਂ ਨੇ ਮੇਰਾ ਸਮਾਨ, 2 ਬੈਗ ਤੇ ਮੇਰੇ, ਇੱਕ ਆ ਤੇ ਇੱਕ ਉਹ। ਤੇ ਅਸੀਂ ਕਿਉਂਕਿ ਅੱਗੋਂ ਮੈਂ ਚਲੇ ਜਾਣਾ ਸਕਾਟਲੈਂਡ ਬਰਮਿੰਗਮ ਤੋਂ ਬਾਅਦ। ਸੋ ਬਾਕੀ ਸਮਾਨ ਮੈਂ ਇੱਥੇ ਛੱਡ ਦਿੱਤਾ, ਕੁਛ ਮੈਂ ਲੈ ਲਿਆ ਜਿਹੜਾ 6-7 ਦਿਨ ਮੇਰਾ ਕੰਮ ਕੱਢ ਜੂਗਾ। ਤੇ ਸ਼ਾਮ ਨੂੰ ਬਰਮਿੰਗਮ 2 ਦਿਨ ਉੱਥੇ, ਤੇ ਉਸ ਤੋਂ ਬਾਅਦ ਸਕਾਟਲੈਂਡ। ਅੰਦਰ ਵੀ ਬਾਸਤ ਕੋਈ ਇੱਥੇ ਦਾ ਪਾਸਪੋਰਟ ਆ। ਬਾਸਤ ਜਦੋਂ ਨਵੇਂ ਆਏ ਤੇ ਕਿੱਥੋਂ ਖਾਣਾ ਖਾਂਦੇ ਰਹੇ? ਜਦੋਂ ਅਸੀਂ ਨਵੇਂ ਆਏ ਤੇ ਅਸੀਂ ਨਾ ਗੁਰਦੁਆਰੇ ਚਲੇ ਗਏ 4 ਮੁੰਡੇ। ਸਾਡਾ ਇੱਕ ਦੋਸਤ ਸੀ, ਉਹ ਸੀ ਕਰਾਚੀ ਤੋਂ, ਤੇ ਉਹਨੂੰ ਨਹੀਂ ਪਤਾ ਸੀ ਕੁਛ ਵੀ ਹੈ ਮਤਲਬ ਗੁਰਦੁਆਰੇ ਦਾ ਤੇ ਸਿੱਖਾਂ ਬਾਰੇ। ਗੁਰਦੁਆਰੇ ਗਏ ਤਾਂ ਉਹਨੇ ਨਾ ਥਾਲ ਫੜੀ ਹੋਵੇ, ਤੇ ਜਦੋਂ ਅੱਗੇ ਗਿਆ ਲੰਗਰ ਲੈਣ ਲਈ ਤੇ ਜਾ ਕੇ ਬਾਬੇ ਨੂੰ ਕਹਿੰਦਾ ਤੁਹਾਡੇ ਕੋਲ ਚਿਕਨ ਵਗੈਰਾ ਨਹੀਂ ਹੈ? ਬਾਬਾ ਗੁੱਸਾ ਕਰਕੇ ਕਹਿੰਦਾ ਵੀ ਬਾਹਰ ਕੱਢੋ। ਇਹਨੂੰ ਦੱਸਿਆ ਇਹ ਨਵਾਂ ਆਇਆ, ਨਹੀਂ ਪਤਾ ਨਹੀਂ, ਮਾਜ਼ਰਤ ਕੀਤੀ। ਇਹ ਕਰਾਚੀ ਦਾ? ਹਾਂ, ਕਰਾਚੀ ਦਾ ਸੀ। ਇਹ ਬਚਤ ਹੋ ਗਈ ਉਸਦੀ। ਨਹੀਂ, ਉਹ ਹੈਗੀ ਹੈ ਨਾ, ਮਤਲਬ ਚਿਕਨ, ਮਟਨ ਜਾਂ ਕੋਈ ਵੀ ਅੰਡਾ ਵਗੈਰਾ ਵਾ, ਇਹ ਨਹੀਂ ਸਰਵ ਕਰਦੇ, ਗੁਰਦੁਆਰੇ ਦੇ ਅੰਦਰ ਹੀ ਨਹੀਂ ਜਾਇਆ ਜਾਂਦਾ, ਉਹਨੂੰ ਲਿਜਾਣ ਦਿੰਦੇ। ਤੇ ਉਹ ਫਿਰ ਜਿਹੜੇ ਧਰਮ 'ਚ ਜਿਹੜੀ ਚੀਜ਼ ਦੀ ਉਹਨਾਂ ਦੀ ਅਕੀਦਤ ਆ, ਸੋ ਜਿਹਨਾਂ ਨੂੰ ਨਹੀਂ ਪਤਾ ਚਲੋ ਉਹਨੇ ਤਾਂ ਗਲਤੀ ਕਰ ਲਈ। ਲੇਕਿਨ ਇਹ ਆ ਵੀ ਜਿਹੜੇ ਪੰਜਾਬ 'ਚ ਰਹਿਣ ਵਾਲੇ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ, ਜਿਹੜੇ ਪਾਕਿਸਤਾਨ ਪੰਜਾਬ 'ਚ, ਉਹਨਾਂ ਨੂੰ ਪਤਾ ਹੀ ਹੈ। ਤੇ ਕਾਫੀ ਮੁੰਡੇ ਜਾਂਦੇ ਲੈਣੀ ਆਪਾਂ। ਇਹ ਕਿਹੜੀ ਹੈ? ਬ੍ਰੇਕਫਾਸਟ ਗਲੈਸ ਕਾਫੀ। ਹਾਂ, ਲੈਣੀ ਹੈ। ਆਹ ਲੈਣੀ, ਚਲੋ ਮੈਂ ਤੁਹਾਡੇ ਨਾਲ ਚੱਲਦਾ ਯਾਰ। ਮੇਰੀ ਆਇਸ ਬਣਾਉਣਾ, ਆਇਸ 7 ਕਿੰਗ ਤੋਂ ਅਸੀਂ ਲੈ ਕੇ ਨਾ ਟ੍ਰੇਨ ਲੈ ਕੇ ਤੇ ਆਏ ਆ। ਇੱਕ ਟ੍ਰੇਨ ਬਦਲਣੀ ਪਈ ਹੈ ਸਾਨੂੰ, ਤੇ ਆਪਾਂ ਉਤਰ ਗਏ ਵਾਟਰਲੂ। ਤੇ ਇੱਥੇ ਟ੍ਰੇਨਾਂ ਜਿਹੜੀਆਂ ਉਹਨਾਂ ਨਾਲ ਮੈਂ ਜਿਵੇਂ ਅੱਗੇ ਤੁਹਾਨੂੰ ਦੱਸਣ ਡਿਆ ਬਹੁਤ ਇਸਤੇਮਾਲ ਕਰਦੇ ਆ ਸਾਰੇ ਲੋਕ ਜਿੰਨੇ ਵੀ ਆ, ਇਹ ਟ੍ਰੇਨਾਂ ਤੋਂ ਨਿਕਲਣ ਡਏ। ਤੇ ਆਪਾਂ ਹੁਣ ਲੰਡਨ ਆਏ ਤੇ ਪਹੁੰਚਣਾ, ਤੇ ਮੇਰੀ ਸਲੋਟ 4:30 ਦੀ ਆ, ਤੇ 4:23 ਜਿਹੜੇ ਆ ਨਾ ਹੋ ਵੀ ਗਏ। ਤੇ ਆਪਾਂ ਹੁਣ ਫਟਾਫਟ ਉੱਧਰ ਪਹੁੰਚਣ ਦੀ ਟਰਾਈ ਕਰਦੇ ਤੇ ਫਿਰ ਅਗਲੀਆਂ ਗੱਲਾਂ ਕਰਦੇ ਆ। ਨਾ ਵਾਟਰਲੂ ਸਟੇਸ਼ਨ, ਇਹ ਰੋਡ ਦੇ ਇਸ ਪਾਸੇ ਵੀ ਹੈ, ਇਸ ਪਾਸੇ ਵੀ ਹੈ। ਵਾਟਰਲੂ ਸਟੇਸ਼ਨ ਨਿਕਲਦੇ ਆਂ ਸਾਹਮਣੇ ਤੁਹਾਡੀ ਨਜ਼ਰ ਜਿਹੜੀ ਪੈਂਦੀ ਆ ਨਾ, ਇਹ ਲੰਡਨ ਆ। ਲਾਗੇ ਉਤਰੇ ਆਪਾਂ ਪਹੁੰਚਦੇ ਫਟਾਫਟ, ਟਾਈਮ 10 ਮਿੰਟ ਰਹਿ ਗਏ।
4:30 ਦਾ ਟਾਈਮ ਸੀ, ਮੈਨੂੰ ਲੱਗਦਾ ਵੀ ਆਪਾਂ ਲੇਟ ਹੋ ਗਿਆ ਮੈਂ, ਪਰ ਇੱਥੇ ਰਸ਼ ਹੀ ਬਹੁਤ ਜ਼ਿਆਦਾ ਹੈ, ਇੰਨਾ ਰਸ਼ ਹੈ। ਅੱਜ ਵੈਸੇ ਵੀਕਐਂਡ ਹੈ ਨਾ, ਸੈਚਰਡੇ ਦਾ ਦਿਨ ਹੈ ਜਦੋਂ ਮੈਂ ਸ਼ੂਟ ਵਲੌਗ ਕਰਨ ਡਿਆ। ਤੇ ਇੱਧਰ ਉਹ ਲੰਬੀਆਂ ਲਾਈਨਾਂ ਲੱਗੀਆਂ, ਉੱਥੋਂ ਮੈਂ ਇੱਥੇ ਤੱਕ ਆਇਆ। ਚੱਲ ਹਾਲੀ ਆ ਇੱਕ ਲਾਈਨ ਆ, ਇੱਕ ਉਹ ਉੱਥੇ ਦੀ ਹੋ ਕੇ ਤੇ ਕਿੰਨੀਆਂ ਸਾਰੀਆਂ ਲਾਈਨਾਂ ਭੁਗਤ ਕੇ ਤੇ ਫਿਰ ਆਪਾਂ ਉੱਧਰ ਜਾਣਾ। ਕਦੀ ਮੇਰਾ ਦਿਲ ਕਰਨਾ ਵੀ ਰਹਿ ਨਹੀਂ ਦੇਵਾਂ, ਫਿਰ ਮੈਂ ਕਿਹਾ ਵੀ ਚਲੋ ਆਏ ਆ, ਟਿਕਟ ਵੀ ਲਿਆ ਵਾ ਤਾਂ ਸਾਰੀ ਰਾਈਡਾਂ ਦਾ, ਤੇ ਇੱਕ ਵਾਰੀ ਹਿੰਮਤ ਕਰਕੇ ਨਾ ਚਲੇ ਜਾਈਏ। ਹੁਣ ਮੈਂ ਹਿੰਮਤ ਕਰਨ ਡਿਆ ਤੇ ਉਧਰ ਨੂੰ ਚੱਲਦੇ। ਤੇ ਇਹ ਹੈਗਾ ਵਾਵਾ ਉੱਚਾ, 165 ਮੀਟਰ ਇਹਦੀ ਉਚਾਈ ਹੈ। ਜਦੋਂ ਬਣਿਆ ਸੀ ਨਾ ਉਦੋਂ ਸਾਰਿਆਂ ਨੂੰ ਉੱਚਾ ਇਹ ਸੀ 165 ਮੀਟਰ। ਤੇ ਉਸ ਤੋਂ ਬਾਅਦ ਦੁਬਈ ਵਾਲਾ ਉਹ ਇਸ ਤੋਂ ਵੱਡਾ ਵਾ, ਫਿਰ ਸਿੰਗਾਪੁਰ ਵਾਲਾ ਤੇ ਇੱਕ ਹੋਰ ਜਿਹੜਾ ਟਾਵਰ ਹੈ ਉਹ ਇਸ ਤੋਂ ਬਾਅਦ ਚ ਬਣਿਆ, ਉਹ ਇਸ ਤੋਂ ਉੱਚੇ। ਲੇਕਿਨ ਜਿਹੜਾ ਫਸਟ ਟਾਈਮ ਪਹਿਲਾਂ ਬਣਿਆ ਸੀ ਉਦੋਂ ਦੁਨੀਆ ਦਾ ਵੱਡਾ, ਸਾਰਿਆਂ ਨਾਲੋਂ ਵੱਡਾ ਸੀ ਇਹ ਲੰਡਨ ਆਈ ਜਿਹੜਾ, ਇਹਦੀ ਹਾਈਟ ਨੂੰ ਲੈ ਕੇ। ਤੇ ਹੁਣ ਕਾਫੀ ਸਾਰੇ ਬਣ ਗਏ ਆ। ਦੁਬਈ ਵੀ ਬਣਿਆ, ਦੁਬਈ ਵਾਲਾ ਆਪਰੇਸ਼ਨਲੀ ਉਹ ਚੱਲਦਾ ਨਹੀਂ, ਉਹ ਮੇਰਾ ਖਿਆਲ ਬਿਲਕੁਲ ਉੱਤੇ ਆ ਦੇ ਸਮੁੰਦਰ ਦੇ। ਤੇ ਸ਼ਾਇਦ ਉਹ ਮੈਨੂੰ ਦੱਸਦੇ ਸੀ ਵੀ ਹਲੀ ਉਹਦੀ ਮੇਨਟੇਨੈਂਸ ਦਾ ਕੰਮ ਚੱਲਣ ਡਿਆ, ਜਾਂ ਥੱਲਿਓਂ ਕੁਛ ਹਿੱਲ ਗਿਆ ਜਾਂ ਇਸ ਤਰ੍ਹਾਂ ਦੇ ਕੁਛ ਨਹੀਂ ਆ। ਵੈਸੇ ਕਿਆਸ ਰਹੀਆਂ ਵੀ ਪੱਕੀ ਗੱਲ ਕੋਈ ਨਹੀਂ, ਤੇ ਉਹ ਹਲੇ ਚੱਲਦਾ ਨਹੀਂ, ਆਪਰੇਸ਼ਨਲ ਨਹੀਂ। ਲੇਕਿਨ ਇਹ ਜਿਹੜੇ ਆ ਇਹ ਆਪਰੇਸ਼ਨਲ ਨੇ। ਇਹ ਹੌਲੀ ਹੌਲੀ ਜਾਂਦੇ, ਅੱਧੇ ਘੰਟੇ ਦੇ ਵਿੱਚ ਇਹਨੇ ਘੁੰਮ ਕੇ ਉੱਤੇ ਦੀ ਆਉਣਾ, ਪੂਰੇ ਅੱਧੇ ਘੰਟੇ 'ਚ। ਤੇ ਬਾਹਰ ਇਸ ਤਰ੍ਹਾਂ ਆਈਸਕ੍ਰੀਮ ਦੀਆਂ ਸ਼ਾਪਸ ਵਗੈਰਾ ਬਹੁਤ ਨੇ। ਔਰ ਰਕਸ਼ੇ ਦੇ ਵਿੱਚ ਵੀ ਛੋਟੀ ਜਿਹੀ ਦੁਕਾਨਾਂ ਬਣਾਈਆਂ, ਵੀ ਲਵ ਲੰਡਨ। ਪਾਕਿਸਤਾਨ ਨਾ ਮੈਨੂੰ ਲੱਗਦਾ ਸੀ ਮੇਰਾ ਨੈਚੁਰਲ ਵਾਲਾਂ ਦਾ ਜਿਹੜਾ ਨਾ ਇਹ ਸਟਾਈਲ ਆ, ਮਤਲਬ ਕੁਦਰਤੀ ਆ, ਮੈਂ ਰੋਜ਼ਾਨਾ ਇਹਨੂੰ ਡਰਾਈ ਲਾ ਕੇ ਸਿੱਧੇ ਕਰਦਾ। ਉੱਥੇ ਮੈਨੂੰ ਲੱਗਦਾ ਸੀ ਜਿਵੇਂ ਮੁੰਡਿਆਂ ਵਾਲਾ ਜਿਹਾ ਬਹੁਤਾ ਹੈਗਾ ਸਟਾਈਲ, ਪਰ ਇੱਥੇ ਕੋਈ ਫਰਕ ਨਹੀਂ ਲੱਗਦਾ। ਫਿਰ ਇਸ ਤੋਂ ਮੈਂ ਅੱਧੇ ਘੰਟੇ ਦੀ ਮਿਹਨਤ ਕਰਦਾ ਨਹੀਂ, ਉਵੇਂ ਨਹਾਤੇ, ਵਾਲ ਮਾੜਿਆ ਜਿਹਾ ਹੱਥ ਮਾਰਿਆ, ਤੇਲ ਲਾਇਆ ਤੇ ਆਓਗੇ। ਤੇ ਮੈਨੂੰ ਹਾਲੇ ਤਕਰੀਬਨ ਅੱਧਾ ਘੰਟਾ ਲੱਗੂਗਾ ਇਸ ਲਾਈਨ 'ਚ ਖਲੋ ਕੇ ਉੱਤੇ ਤੱਕ ਜਾਣ ਤੇ। ਸੋ ਉਨੀ ਦੇਰ ਆਪਾਂ ਤੁਸੀਂ ਡਰੋਨ ਦੇ ਸ਼ਾਟ ਜਿਹੜੇ ਨਾ ਇਹਦੇ ਕਰੋ, ਉਹ ਇੰਜੋਏ। ਤੇ ਫਿਰ ਮੈਂ ਉੱਤੇ ਜਾਣਾ, ਤੇ ਉੱਤੇ ਕੀ ਕੁਛ ਹੁੰਦਾ, ਕਿੰਨੀ ਕੁ ਦੇਰ ਲੱਗਦੀ ਹੈ, ਕਿਵੇਂ ਦੇ ਉੱਤੋਂ ਦੇ ਵਿਊਜ਼ ਨੇ ਲੰਡਨ ਦੇ। ਲੰਡਨ ਆਈ ਤੋਂ ਕਿਉਂਕਿ ਸਾਰਾ ਆਸ-ਪਾਸ ਵਾਲਾ ਦਿਸਦਾ, ਮਤਲਬ ਬਿਗ ਬੈਨ ਉਹਨਾਂ ਦੀ ਜਿਹੜੀ ਅਸੈਂਬਲੀ ਉਹ ਅਬੇ, ਫਿਰ ਥੀਮ ਜਿਹੜਾ ਰਿਵਰ ਹੈ, ਦਰਿਆ, ਉਹਦੇ ਆਸ-ਪਾਸ, ਮਤਲਬ ਵੀ ਇਹ ਸਾਰਾ ਸੈਂਟਰਲ ਲੰਡਨ ਪੈਂਦਾ। ਤੇ ਇਹ ਸਾਰਾ ਨਜ਼ਰ ਆਉਂਦਾ ਤੁਹਾਨੂੰ, ਉਹ ਵਿਖਾਵਾਂਗੇ ਉੱਤੇ ਚੜ੍ਹ ਕੇ। ਪਹਿਲੇ ਤੁਸੀਂ ਡਰੋਨ ਸ਼ਾਟ ਇੰਜੋਏ ਕਰੋ। ਲਓ ਜੀ, ਕੈਪਸੂਲ 'ਚ ਫੜਨ ਦਾ ਹੋ ਗਿਆ ਟਾਈਮ, ਲੰਡਨ ਆਈ ਜੇ। ਇਹ ਇਸ ਤਰ੍ਹਾਂ ਇੱਕ ਕਰਕੇ ਉੱਤੇ ਨੂੰ ਜਾਈ ਜਾਂਦਾ। ਇਹਨੇ 30 ਮਿੰਟ ਦੇ ਵਿੱਚ ਇੱਕ ਰਾਊਂਡ ਪੂਰਾ ਕਰਨਾ, ਮਤਲਬ ਅਸੀਂ ਉੱਤੋਂ ਜਾ ਕੇ ਫਿਰ ਥੱਲੇ ਨੂੰ 30 ਮਿੰਟ ਪੂਰੇ ਲੱਗਣੇ। ਤਕਰੀਬਨ ਕੋਈ 15 ਤੋਂ 20 ਲੋਕ ਜਿਹੜੇ ਨਾ ਇੱਕ ਕੈਪਸੂਲ 'ਚ ਬਹਿ ਜਾਂਦੇ ਆ। ਇਹਦੇ 'ਚ ਮੈਂ ਕੈਪਸੂਲ ਹੀ ਕਹਿੰਦਾ, ਸਾਡੇ ਉਧਰ ਕਹਿੰਦੇ ਹੁੰਦੇ ਆ ਅਸਮਾਨੀ ਪੰਘੂੜਾ। ਸੋ ਇਸ ਅੰਗਰੇਜ਼ਾਂ ਦਾ ਅਸਮਾਨੀ ਪੰਘੂੜਾ, ਤੇ ਉਹਦੇ ਤੇ ਗਏ ਅਸੀਂ ਚੜ੍ਹ। ਤੇ ਸਾਹਮਣੇ ਥੀਮਸ ਪਾਰਕ ਆ, ਪਿੱਛੇ ਬਿਗ ਬੈਨ ਹੈ, ਇਹ ਆਓ ਸਾਹਮਣੇ। ਮੈਂ ਉੱਤੇ ਜਾ ਕੇ ਤੁਹਾਨੂੰ ਵਿਖਾਉਂਦਾ ਬਿਗ ਬੈਨ। ਅਸੀਂ ਉੱਤੇ ਨੂੰ ਜਾ ਰਹੇ ਇਸ ਵੇਲੇ। ਅਸੀਂ ਪੂਰੀ ਹਾਈਟ ਤੇ ਪਹੁੰਚ ਗਏ ਹਾਂ, 165 ਮੀਟਰ ਪਹੁੰਚਣ ਹੀ ਆ ਰਿਹਾ। ਉੱਤੇ ਆ ਸਾਡੇ ਤੋਂ ਪਹੁੰਚ ਗਿਆ, ਤੇ ਅਸੀਂ ਇਸ ਤੋਂ ਬਾਅਦ ਪਹੁੰਚਣਾ। ਤੇ ਥੱਲਿਓਂ ਲੰਡਨ ਸ਼ਹਿਰ ਦੀ ਇੱਕ ਸਾਈਡ ਜਿਹੜੀ ਆ ਇਸ ਤਰ੍ਹਾਂ ਦੀ ਲੱਗਦੀ ਹੈ।
ਤੇ ਇਹ ਦੂਜੀ ਸਾਈਡ ਹੈ ਜਿੱਧਰ ਬਿਗ ਬੈਨ ਹੈ ਤੇ ਇਹਨਾਂ ਦੀ ਅਸੈਂਬਲੀ ਹੈ ਤੇ ਕੱਲ੍ਹ ਵਾਲੀ ਵੀਡੀਓ 'ਚ ਵੇਖਿਆ ਹੋਣਾ। ਅੱਜ ਮੈਂ ਕਿਉਂਕਿ ਇਹਦੀ ਰਾਈਡ ਲੈਣੀ ਸੀ, ਮੈਂ ਤੁਹਾਨੂੰ ਉੱਤੋਂ ਏਰੀਅਲ ਵਿਊ ਹੋਣਾ ਕਿ ਕਿਸ ਤਰ੍ਹਾਂ ਦਾ ਲੱਗਦਾ। ਜ਼ੂਮ ਕਰ ਲਓ। ਇਹ ਸਾਡੇ ਦੇ ਉੱਤੇ ਵਾਲੇ ਬਿਲਕੁਲ ਟੌਪ ਤੇ ਅਸੀਂ ਇਸ ਵੇਲੇ ਪਹੁੰਚ ਗਏ। ਹੁਣ ਉਹ ਥੱਲੇ ਜਾਣ ਲਿਆ ਤੇ ਅਸੀਂ ਇਸ ਤੋਂ ਥੋੜਾ ਜਿਹਾ ਉੱਤੇ ਜਾਣਾ, ਫਿਰ ਥੱਲੇ ਨੂੰ। Hello, monkey. Careful. ਇਧਰ ਲੰਡਨ ਸ਼ਹਿਰ ਸਾਰਾ ਫਰਸ਼ ਹੈ। No. No, I want that picture. I want to stay at it. ਨਾ ਵੀ ਰਾਈਡ ਲੈ ਕੇ ਆ ਗਏ ਵਾਪਸ ਤੇ ਇਹਦਾ ਰਿਵਿਊ ਮੈਂ ਦਿੰਦਾ ਕੀ ਹੈ। ਹੁਣ ਆ ਦੋ ਜਣੇ ਖਲੋਤੇ ਆ, ਇਹਨਾਂ ਨੇ ਇਹਦੀ ਸਫਾਈ ਸੁਈ ਕਰਨੀ ਹੈ ਤੇ ਫਿਰ ਉਹ ਅੱਗੇ ਉੱਥੇ ਜਾ ਕੇ ਦੂਜੇ ਚੜ੍ਹਨਗੇ। ਤੇ ਰਿਵਿਊ ਇਹ ਆ ਵੀ ਵੈਸੇ ਜੇ ਤੁਸੀਂ ਆਏ ਆ, ਮੈਂ ਆਨਾ ਵੀ ਚਲੋ ਆਏ ਆ ਤੇ ਇੱਕ ਵਾਰੀ ਵੇਖ ਜਾਈਏ ਤੇ ਉਹ ਫਾਇਦਾ ਹੁੰਦਾ ਤਾਂ ਕੋਈ ਨਹੀਂ। ਉੱਥੇ ਜਾ ਕੇ ਅੰਦਰ ਕੈਪਸੂਲ ਦੇ ਵਿੱਚ ਹੀ ਰਹਿਣਾ, ਬਾਹਰੋਂ ਕੋਈ ਬਹੁਤਾ ਖਾਸ ਪਤਾ ਨਹੀਂ ਲੱਗਦਾ। ਮੈਂ ਫੋਟੋਜ਼ ਵੀ ਪਾਈਆਂ ਸੋਸ਼ਲ ਮੀਡੀਆ ਤੇ, ਉਹ ਤੁਸੀਂ ਵੇਖਿਆ ਹੋਊਗਾ। ਇਹਦੇ ਨਾਲੋਂ ਡਰੋਨ ਜਿਹੜਾ ਵਾ ਲੁੱਕ ਛੁਪ ਕੇ ਆਪਾਂ ਚਲਾ ਲਈਦਾ ਤੇ ਉਹਦਾ ਸਗੋਂ ਬਹੁਤਾ ਫਾਇਦਾ ਹੋ ਜਾਂਦਾ। ਸੋ ਇੱਥੇ ਮੈਨੂੰ ਲੱਗਦਾ ਵੀ ਰਾਈਡ ਲੈਣ ਦਾ ਕੋਈ ਇੰਨਾ ਮੈਨੂੰ ਤਾਂ ਖਾਤਰ ਖਾ ਕੋਈ ਚੰਗਾ ਨਹੀਂ ਲੱਗਾ। ਬਸ ਇਹ ਹੁੰਦਾ ਵੀ ਚਲੋ ਤੁਸੀਂ ਆਏ ਹੋ ਏਡੀ ਦੂਰ ਘੁੰਮਣ ਤੇ ਇੱਕ ਅਟਰੈਕਸ਼ਨ ਹੈ ਰਾਈਡ ਲੈ ਲਓ। ਸੋ ਹੁਣ ਅੱਗੇ ਆਪਾਂ ਚੱਲਦੇ ਹਾਂ ਬਿਗ ਬੱਸ ਤੇ। ਉਹਦੇ ਤੇ ਮੈਨੂੰ ਲੱਗਦਾ ਐਕਸਪੀਰੀਅੰਸ ਵਧੀਆ ਰਹੂਗਾ ਕਿਉਂਕਿ ਆਪਾਂ ਘੁੰਮਣਾ ਵਾ ਉਹਨੇ 2 ਘੰਟੇ ਪੂਰੇ ਸ਼ਹਿਰ ਦੇ ਵਿੱਚ। ਸੋ ਕੱਲ੍ਹ ਦਾ ਟਾਈਮ ਸੀ, ਕੱਲ੍ਹ 6 ਵਜੇ ਤੋਂ ਬਾਅਦ ਗਏ ਅਸੀਂ ਤੇ ਉਹਨਾਂ ਨਹੀਂ ਐਂਟਰੀ ਨਹੀਂ ਦਿੱਤੀ, ਕਹਿੰਦੇ ਵੀ 6 ਵਜੇ ਤੋਂ ਪਹਿਲਾਂ ਆਉਣਾ। ਹੁਣ ਅੱਧਾ ਘੰਟਾ ਰਹਿੰਦਾ, ਆਪਾਂ ਚੱਲਦੇ ਹਾਂ ਬੱਸ ਵਾਲੇ ਪਾਸੇ। ਲਓ ਵੀ ਜਿਹੜਾ ਪਾਸ ਲਿਆ ਸੀ ਨਾ ਉਹਦੇ ਤੇ ਆ ਬੱਸ ਦੀ ਰਾਈਡ ਵੀ ਹੈਗੀ ਜਿਹੜਾ ਪੂਰਾ ਲੰਡਨ ਦੀਆਂ ਮੁਖਤਲਿਫ ਸਾਈਡਾਂ ਨੇ ਇਹਨੂੰ ਘੁਮਾਉਂਦੀ ਤੇ ਮੈਂ ਉਹਦੇ ਤੇ ਬਹਿ ਗਿਆ। ਇੱਕ ਵਾਰੀ ਮੈਂ ਕਿਹਾ ਐਕਸਪਲੋਰ ਕਰ ਗਈ ਇਹ ਬੱਸ ਤੇ ਵੀ ਕੀ ਹੈ। Four stops के बाद विक्टोरिया पे उतरो। ਇਹ ਕੋ ਪੈਲਸ ਪੂਲਸ ਹੈ ਕੋ ਕਿਲੇ ਟਾਈਪ ਨਾ। ਲਓ ਵੀ ਜਿਹੜਾ ਪਾਸ ਲਿਆ ਸੀ ਨਾ ਉਹਦੇ ਤੇ ਆ ਬੱਸ ਦੀ ਰਾਈਡ ਵੀ ਹੈਗੀ ਜਿਹੜਾ ਪੂਰਾ ਲੰਡਨ ਦੀਆਂ ਮੁਖਤਲਿਫ ਸਾਈਡਾਂ ਨੇ ਇਹਨੂੰ ਘੁਮਾਉਂਦੀ ਤੇ ਮੈਂ ਉਹਦੇ ਤੇ ਬਹਿ ਗਿਆ। ਇੱਕ ਵਾਰੀ ਮੈਂ ਕਿਹਾ ਐਕਸਪਲੋਰ ਕਰ ਗਈ ਇਹ ਬੱਸ ਤੇ ਵੀ ਕੀ ਹੈ। Four stops के बाद विक्टोरिया पे उतरो। ਇਹ ਕੋ ਪੈਲਸ ਪੂਲਸ ਹੈ ਕੋ ਕਿਲੇ ਟਾਈਪ ਨਾ। ਇਹ ਪਾਰਲੀਮੈਂਟ ਸਕੁਅਰ ਤੇ ਆਹ ਅੱਗੇ ਫਿਰ ਬਿਗ ਬੈਨ। ਇਹੀ ਉੱਤੋਂ ਦੀ ਚੱਕਰ ਕੱਢ ਕੇ ਆਏ ਆ ਦੂਜੀ ਸਾਈਡ ਤੇ। ਇੱਥੇ ਵੀ ਰਾਤੀ ਅਸੀਂ ਫਿਰਦੇ ਰਹੇ ਕੱਲ ਤੇ ਬੱਸ ਇੱਧਰ ਵੀ ਲੈ ਕੇ ਆਉਂਦੀ। ਇੱਧਰ ਫਲੈਗ ਲੱਗੇ ਸਾਰੇ ਕੰਟਰੀਜ਼। ਇਸ ਪਾਸੇ ਮੇਰੇ ਕੈਸਲ ਆ ਵੀ, ਇਹ ਕੈਸਲ ਨਾ ਕਿੰਨਾ ਸੰਭਾਲ ਕੇ ਰੱਖੀ ਹਰ ਸ਼ੈ। ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ ਦੀ ਰਾਇਲ ਨਿਊਜ਼ ਸ਼ਾਪ। ਅਸੀਂ ਬਰਮਿੰਗਮ ਪੈਲਸ ਦੇ ਲਾਗੋਂ ਲੰਘਣ ਨੇ ਇਸ ਵੇਲੇ ਤੇ ਇਸ ਬੱਸ ਦੀ ਰਾਈਡ ਜਿਹੜਾ ਮੈਨੂੰ ਲੱਗਦਾ ਸੀ ਪਹਿਲਾਂ ਵੀ ਇੱਕ ਜਗ੍ਹਾ ਤੋਂ ਲਾਊਗੀ ਤੇ ਉੱਥੇ ਉਤਾਰੂਗੀ, ਪਰ ਇਹਦੇ ਵਾਹਵਾ ਸਾਰੇ ਸਟਾਪ ਬਣੇ ਆ ਤੇ ਤੁਸੀਂ ਕਿਤੇ ਵੀ ਉਤਰ ਸਕਦੇ ਜੇ 10-15 ਮਿੰਟ ਘੁੰਮੋ ਫਿਰੋ ਤੇ ਫਿਰ ਜਿਵੇਂ ਉਹ ਅੱਗੇ ਆਉਣ ਡਈ ਅੱਗੇ ਵਾਲੀ ਲੈ ਕੇ ਬੱਸ ਤੇ ਫਿਰ ਅੱਗੇ ਤੁਰ ਪਓ। ਇਹ ਇਹਦੇ 'ਚ ਆਪਸ਼ਨ ਹੈ ਕਿ ਤੁਸੀਂ ਕਿਤੋਂ ਵੀ ਚੜ੍ਹ ਸਕਦੇ ਤੇ ਕਿਤੋਂ ਵੀ ਉਤਰ ਸਕਦੇ।
ਲਓ ਵੀ ਅਗਲੇ ਦਿਨ ਦੀ ਸ਼ਾਮ ਹੋ ਗਈ ਆ। ਕੱਲ ਤੁਸੀਂ ਵੇਖਿਆ ਵੀ ਆਪਾਂ ਗਏ ਆ ਲੰਡਨ ਆਏ ਤੇ ਵਲੌਗ ਥੋੜਾ ਬਣ ਸਕਿਆ। ਰਾਤ ਨੂੰ ਮੈਂ ਟਰੈਵਲ ਕਰਨਾ ਸੀ, ਬਰਮਿੰਗਮ ਆ ਗਿਆ, ਫਿਰ ਆ ਕੇ ਸਵੇਰੇ ਥੋੜਾ ਜਿਹਾ ਫਿਰ ਪੁਰ ਕੇ ਸ਼ਾਮ ਨੂੰ ਉੱਠਿਆ। ਸ਼ਾਮੀ ਇੱਥੇ ਦੋਸਤ ਨੇ ਜਤਿੰਦਰ ਹੋਣੀ, ਉਹਨਾਂ ਨੇ ਗੈਟ ਟੂਗੇਦਰ ਰੱਖਿਆ ਇੱਕ ਜਗ੍ਹਾ ਤੇ। ਉੱਥੇ ਹੋਰ ਵੀ ਕੋਈ ਪਾਕਿਸਤਾਨ ਦੇ ਲੋਕ, ਕੋਈ ਇੱਧਰ ਦੇ ਪੰਜਾਬ ਦੇ ਲੋਕ ਸਾਰੇ ਇਕੱਠੇ ਹੋ ਰਹੇ। ਸੋ ਉੱਥੇ ਆਪਾਂ ਉਹਨਾਂ ਨੂੰ ਮਿਲਣ ਚੱਲੇ ਆ ਤੇ ਫਿਰ ਥੋੜਾ ਜਿਹਾ ਗੇੜਾ ਮਾਰਾਂਗੇ ਬਰਮਿੰਗਮ ਸ਼ਹਿਰ ਦਾ ਤੇ ਇਸ ਵਲੌਗ ਦੇ ਵਿੱਚ। ਤੇ ਸੋ ਚੱਲਦੇ ਆਪਾਂ ਇੱਕ ਵਾਰੀ ਗੈਟ ਟੂਗੇਦਰ ਜਿੱਥੇ ਰੱਖੀ ਉਹਨਾਂ ਨੂੰ ਜਾ ਕੇ ਮਿਲਦੇ। ਇਸ ਟਾਊਨ ਦਾ ਨਾਮ ਆ ਓਲਡ ਬਰੀ, ਜਿੱਥੇ ਰੱਖੀ ਆ ਇਹਨਾਂ ਨੇ ਮੁੰਡਿਆਂ ਨੇ ਗੈਟ ਟੂਗੇਦਰ ਰੱਖੀ ਹੈ। ਜਤਿੰਦਰ ਆ ਮੁੰਡਾ, ਇੱਥੇ ਸਟੂਡੈਂਟਸ ਕਾਉਂਸਲ ਆ ਉਹਦਾ ਪ੍ਰਧਾਨ ਆ। ਤੇ ਮੈਂ ਇੱਥੇ ਸਿਮੈਟਰੀ ਵੇਖਣ ਡਿਆ ਘਰਾਂ ਦੀ, ਤਕਰੀਬਨ ਪੂਰੇ ਇੰਗਲੈਂਡ ਦੀ ਤਕਰੀਬਨ ਸੇਮ ਜਿਹਾ ਇੱਕੋ ਤਰ੍ਹਾਂ ਦੇ ਘਰ ਆ। ਤੇ ਮੈਂ ਬੜੇ ਸੋਹਣੇ ਖੂਬਸੂਰਤ ਸਾਫ ਸੁਥਰੇ, ਨਾਲ ਦੇ ਗੁਆਂਢ ਵੀ ਜੇ ਕੁਛ ਹੈ ਵੀ ਸੁੱਟਦੇ ਆ ਤੇ ਉਹ ਧਿਆਨ ਰੱਖਦੇ ਵੀ ਦੂਜੇ ਵਾਲੇ ਪਾਸੇ ਨਹੀਂ ਜਾਣੀ ਚਾਹੀਦੀ ਕੁਛ ਹੈ। ਤੇ ਆਪਾਂ ਉਧਰ ਨੂੰ ਜਾਣ ਡਿਆ ਹੁਣ ਮੈਂ। ਤੇ ਸਵੇਰੇ ਕੱਲ ਅਸੀਂ ਚੱਲ ਜਾਣਾ ਜੀ ਸਕਾਟਲੈਂਡ ਵਾਲੀ ਸਾਈਡ ਨੂੰ। ਇੱਥੇ ਇੱਕ ਹੋਰ ਗੱਲ ਹੈ ਵੀ ਜਿੱਥੇ ਆਪਾਂ ਜਾਣਦੇ ਆ, ਸਾਡੇ ਪਾਕਿਸਤਾਨ ਦੀਆਂ ਉਧਰ ਚੱਲਦਾ ਵੀ ਪਿੰਨ ਲੋਕੇਸ਼ਨ ਭੇਜਦੇ ਤੇ ਲੋਕੇਸ਼ਨ ਨੂੰ ਫੋਲੋ ਕਰਨਾ। ਇੱਥੇ ਆ ਕੋਡ ਹੁੰਦਾ ਇੱਕ ਵੀ, ਮਤਲਬ ਸਪੈਸੀਫਿਕ ਕੋਡ ਆ, ਮਤਲਬ ਜਿੱਥੇ ਚੱਲੇ ਆ ਇਹਦਾ ਬੀਟ 8HY ਇਸ ਤਰ੍ਹਾਂ ਦਾ ਕਰਕੇ ਤੇ ਉਹ ਪਿੰਨ ਪਾ ਲੈਣੀ ਹੈ ਲੋਕੇਸ਼ਨ ਤੇ ਉੱਥੇ ਤੁਹਾਨੂੰ ਸਿੱਧਾ ਉਹਨੇ ਪਹੁੰਚਾ ਦੇਣਾ। ਤੇ ਅਸੀਂ ਪਾਈ ਹੈ ਲੋਕੇਸ਼ਨ ਉਧਰ ਦੀ ਤੇ ਰਵਾਂ ਦਵਾਂ ਆ ਜਿੱਥੇ ਗੈਟ ਟੂਗੇਦਰ ਰੱਖੀ ਹੈ। ਤੇ ਬਹੁਤ ਸੋਹਣਾ ਸ਼ਾਮ ਦਾ ਟਾਈਮ ਆ, ਘੜੀ ਮੇਰੀ ਦੀ ਬੈਟਰੀ ਮੁੱਕ ਗਈ ਹੈ, 8:30 ਹੋ ਗਏ At the roundabout, take the ਤੇ second ਹਾਲੇ exit. ਦਿਨ ਪੂਰਾ ਹੈਗਾ। ਐਂ ਦਿਨ ਦੀ ਰੋਸ਼ਨੀ ਲੱਗਣ ਦੀ ਵੀ ਬਦਲ ਹੋ ਜੇ। ਲੋ ਮੈਂ ਇੱਥੇ ਗਿਆ ਉੱਪਰ ਤੇ ਇਧਰੋਂ ਮੁੰਡੇ ਸਾਰੇ ਆਪਣੇ ਸਟੂਡੈਂਟ। ਆਹ ਵੇਖੋ ਨਿੱਕਾ ਜਿਹਾ ਆ ਗਿਆ ਕਿਤੇ। ਕਿੱਥੋਂ ਦਾ ਨਿੱਕਿਆ ਤੂੰ? ਮੈਂ ਰਾਜਸਥਾਨ ਤੋਂ ਰਾਜਸਥਾਨ ਦੀ। ਕਿੰਨੀ ਉਮਰ ਹੈ? ਮੇਰੀ 23 ਦਾ 23 ਸਾਲ। ਤੇ ਕਿੰਨੇ ਸਾਲ ਹੋ ਗਏ ਆਏ ਨੂੰ? ਮੈਨੂੰ 2 ਸਾਲ ਹੋ ਗਏ। ਮੈਂ ਕੱਚਾ ਹੀ ਤੋੜ ਲਿਆ ਨਾ ਕਰ ਦਿਆਂਗੇ ਜਾਂ ਪਾਉਣ ਕਮਾ। ਚਲ ਵਧੀਆ। ਤੁਸੀਂ ਭਾਜੀ? ਸਟੂਡੈਂਟ ਸਾਲ ਹੋ ਗਏ ਬਾਈ। ਸਾਲ ਹੋ ਗਏ ਸਾਰਿਆਂ ਨੂੰ? ਸਾਲ 2 ਸਾਲ। ਬਸ ਕਿਹੜੇ ਏਰੀਏ ਦੇ ਤੁਸੀਂ? ਮੈਂ ਫਰੀਦਕੋਟ ਤੋਂ। ਤੁਸੀਂ ਛੋਟੇ? ਰਾਜਸਥਾਨ ਗੰਗਾਨਗਰ। ਤੁਸੀਂ ਬਾਈ? ਅਸੀਂ ਰਾਜਸਥਾਨ ਗੰਗਾ ਆਪਣੇ ਬਹਾਲਪੁਰ ਲੱਗਦਾ ਇੱਧਰ ਬਹਾਵਲਪੁਰ ਦੇ ਗਵਾਂਢ ਆ ਸਾਡਾ। ਮੇਰਾ ਬੇਲੀ ਸ਼ਹਜ਼ਾਦ ਜੋ ਆ ਸਾਹਮਣੇ, ਸ਼੍ਰੀ ਗੰਗਾ ਨਗਰ। ਉਹ ਗੰਗਾ ਨਗਰ ਦੇ ਬਿਲਕੁਲ ਸਾਹਮਣੇ। ਕਿਹੜਾ ਪਿੰਡ ਹੈ ਜੀ ਉਹਨਾਂ ਦਾ? ਉਹਨਾਂ ਦਾ ਅੱਕਾਂ ਵਾਲੀ। ਅੱਕਾਲੀ ਤੇ ਮੇਰੇ ਪਿੰਡ ਦੇ ਨਾਲ ਮੇਰਾ ਪਿੰਡ ਜੀ। ਮੈਂ ਰਾਜਸਥਾਨ ਜ਼ਿਲ੍ਹਾ ਸ਼੍ਰੀ ਗੰਗਾਨਗਰ, ਸੋ ਨਾਮ ਪਿੱਛੇ ਇਸ ਕਰਕੇ ਜਤਿੰਦਰ ਸਿੰਘ ਸ਼੍ਰੀ ਗੰਗਾਨਗਰ ਲਾਉਣਾ। ਤੇ ਪਿੰਡ ਮੇਰੇ ਤੂੰ ਹੁਣੇ ਖੋਲ ਕੇ ਵੇਖ ਸ਼ਹਜ਼ਾਦ ਜੋ ਆ ਉਹਦੇ ਬਲੌਗ ਵੇਖ। ਉਹ ਉਹਨਾਂ ਦੀ ਬੋਲੀ ਵੀ ਦੂਸਰੀ ਆ। ਉਹ ਗੰਗਾ ਨਗਰ ਤੋਂ ਮੇਰਾ ਬੜਾ ਪਿਆਰਾ ਦੋਸਤ ਹੈ, ਪ੍ਰੋਫੈਸਰ ਹੈ ਵੈਸੇ ਪੰਜਾਬੀ ਦਾ। ਠੀਕ ਤੇ ਫਨੀ ਬੰਦਾ ਬਹੁਤ ਪਿਆਰ ਵਾਲਾ ਵਾ। ਤੁਸੀਂ ਵੇਖਿਓ ਜ਼ਰੂਰ। ਮੈਂ ਤੈਨੂੰ ਵੀ ਗੱਲ ਵੀ ਕਰਾਉਣਾ ਜਾਗਦਾ ਆ। ਜ਼ਰੂਰ ਤੇ ਇੱਧਰ ਸੰਧੂ ਸਾਹਿਬ ਕਿਵੇਂ? ਤੁਸੀਂ ਠੀਕ ਠਾਕ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿੰਨੇ ਸਾਲ ਹੋ ਗਏ? ਮੈਨੂੰ 17 ਸਾਲ ਹੋ ਗਿਆ ਹੈ। ਅੱਛਾ, ਵੀਡੀਓ ਵੇਖਿਆ ਨਾ? ਮੈਂ ਬਹੁਤ ਸਾਰੀਆਂ ਹੀ ਤੁਹਾਡੀਆਂ ਅੱਛਾ, ਸਾਰੀਆਂ ਵੀਡੀਓ ਵੇਖੀਆਂ। ਹਾਂ। ਤੂੰ ਮੁੰਡਿਆ ਕਿੱਥੋਂ ਦਾ ਹੈ? ਬਈ ਹਨੂਮਾਨ ਹਾਂਜੀ, ਹਨੂਮਾਨਗੜ੍ਹ ਰਾਜਸਥਾਨ। ਹਨੂਮਾਨਗੜ੍ਹ। ਹਾਂਜੀ। ਤੇਰੇ ਤੋਂ ਬੋਲੀ ਵੀ ਦੂਸਰੀ ਹੋਵੇ ਆ। ਹਾਂ ਬਾਗੜੀ ਹਾਂ, ਬਾਗੜੀ। ਬਾਗੜੀ। ਹਾਂ। ਮਤਲਬ ਜਤਿੰਦਰ ਨੇ ਮਤਲਬ ਯੂਨੀਵਰਸਿਟੀ ਵਿੱਚ ਕਿਸੇ ਕਾਰਡਿਫ ਕਿਹੜੀ ਕਾਰਡਿਫ ਮੈਟਰੋਪੋਲੀਟਨ ਮਤਲਬ ਚੁਣਾਵ ਵੀ ਲੜਿਆ ਸੀ ਸਟੂਡੈਂਟ। ਹਾਂ, ਪਤਾ ਮੈਨੂੰ ਜੀ। ਮੈਂ ਇਲੈਕਸ਼ਨ ਕੰਟੈਸਟ ਕੀਤਾ ਸੀਗਾ ਉੱਥੇ। ਮੁਸਕਾਨ ਵਾਲੀ ਤੇ ਸੁਜੈਨ ਕੁੜੀ ਕੀਤੀ ਸੀ, ਬੋਰਨ ਸੀ ਇੱਥੋਂ ਦੇ। ਹਾਂ, ਥੋੜੀਆਂ ਵੋਟਾਂ ਤੋਂ ਮੈਂ ਰਹਿ ਗਿਆ ਸੀਗਾ। ਕਾਫੀ ਮਿਹਨਤ ਕੀਤੀ, ਜਿੱਦਾਂ ਤੁਸੀਂ ਪਿਕਅਪ ਕਰਦੇ ਆ ਹਨਾ ਉੱਥੇ ਆਪਣੇ ਜਾਂਦੇ ਸਾਡੇ ਇਧਰੋਂ। ਤੂੰ ਇੱਧਰ student ਲਿਆਉਣਾ। ਅਸੀਂ ਕਿਸੇ ਦੱਸਦੇ ਆ ਜਨਵਰੀ 2026 ਦੇ ਵਿੱਚ ਨਾ ਅਸੀਂ 23 ਸਟੂਡੈਂਟ ਨੂੰ ਪਿਕਅਪ ਕੀਤਾ ਸੀ ਫ੍ਰੀ ਆਫ ਕਾਸਟ। ਹਾਂ। ਤੇ ਸਿੱਧਾ ਇੱਥੋਂ ਕਾਰਡਿਫ ਲੈ ਕੇ ਜਾਣਾ ਯੂਨੀਵਰਸਿਟੀ। ਕਿੰਨੇ ਮਾਈਲ ਹੈ ਇੱਥੋਂ? 110 ਮਾਈਲ, ਜਾਨੀ ਕਿ 170 ਕਿਲੋਮੀਟਰ ਹੋ ਗਿਆ ਜੇ ਆਪਾਂ ਕਿਲੋਮੀਟਰਾਂ 'ਚ ਦੇਖੀਏ। ਸਾਡੀਆਂ ਗੱਡੀਆਂ ਇੱਥੋਂ ਜਾਂਦੀਆਂ ਸੀਗੀਆਂ ਰੋਜ਼ ਹੀ, ਐਵਰੀਡੇ। ਇੱਥੋਂ 40-50 ਜਣੇ ਜਾਂਦੇ ਸੀਗੇ। ਇੱਥੋਂ ਲਿਆਉਂਦੇ ਅਸੀਂ ਘਰੇ ਲਿਆਉਂਦੇ, ਪਹਿਲਾਂ ਘਰ ਵੱਡਾ ਆਪਣਾ, ਇੱਥੋਂ ਪਾਉਂਦੇ ਗੱਡੀ 'ਚ 70 ਕਿਲੋਮੀਟਰ ਹੀ ਬਣਾ ਸਕਦਾ ਸੀ ਹਨਾ। 170 ਕਿਲੋਮੀਟਰ ਬਣ ਗਿਆ। ਆ ਬਾਹਰ ਮੁੰਡੇ ਆਏ, ਉਹਨਾਂ ਨੂੰ ਜ਼ਰਾ ਡਰ ਵੀ ਤਾਂ ਕੀ ਆ। ਸਾਡੀ ਵੀਡੀਓ ਵਿਖਾ ਦੇ ਭਾਜੀ। ਕਿਨੂੰ? ਉਹ ਵਿਖਾ ਦੇ ਭਾਜੀ। ਹੁਣ ਇੱਥੇ ਉੱਥੇ ਵੱਜ ਕੇ 2 ਸੁੱਤਾ ਹੋਣਾ ਹਲੇ। ਕੋਈ ਚੱਕਰ ਨਹੀਂ, ਵੀਡੀਓ ਕਾਲ ਤਾਂ ਕਰੋ। ਉਹ ਉੱਠ ਗਿਆ ਇਹਨਾਂ ਨੇ ਪੱਠੇ ਪੁੱਠੇ ਨਹੀਂ ਪਾਉਣੇ। 3 ਵਜੇ ਦਾ ਟਾਈਮ ਹੋ ਗਿਆ ਹੁਣ। ਸਿੰਗਲ ਬੋਲੋ। ਡੈਡੀ ਉਹਦਾ ਕਹਿਣਾ ਹੁੰਦਾ ਨਾ, ਇੱਕ ਉਹਦਾ ਵੱਡਾ ਭਰਾ ਕੀ ਨਾ ਉਹਦਾ? ਲੰਬੜਦਾਰ। ਉਹ ਪੈਸਾ ਫੇਮਸ ਹੋ ਜਾਣਾ। ਉਹ ਬਣਾਉਂਦੇ ਆ ਉਹ ਦਮ ਭੁਗਤ ਉਹ ਬਣਾਈਏ। ਭਾਈ ਇੱਕ ਉੱਥੇ ਆਪਣੇ ਭਾਈ ਚੰਗਾ ਕਰਿਓ ਸਾਡਾ ਕੰਮ। ਥੋੜੇ ਵਾਲ ਘੱਟ ਸਿਰ ਤੋਂ। ਹੁਣ ਉਹ ਕਹਿੰਦੇ ਹੁੰਦੇ ਆ ਭਾਜੀ ਕੀ ਖਾਣਾ ਪੀਣਾ ਕੀ ਖਾਓਗੇ? ਉਹ ਕਹਿੰਦੇ ਆ ਨਾ ਆਪਣੇ
ਭਾਜੀ ਤੁਸੀਂ ਨਾਰੀਅਲ ਦਾ ਜੂਸ ਮੰਗਾ ਲਓ, ਪਾਣੀ ਮੰਗਾ ਲਓ। ਕਹਿੰਦਾ ਨਾ ਤੂੰ ਬੋਲਿਆ ਕਿੱਥੋਂ ਸੁਣਿਆ ਤੂੰ? ਭਰਵੀਂ ਜੀ ਬਾਤ ਸੁਣਿਆ ਕਿੱਥੋਂ ਹਨਾ? ਭਰਵੀਂ ਜੀ ਬਾਤ ਚ ਬੋਲਦੇ ਆ ਉਹ ਥੋੜੇ ਜਿਹੇ ਹਨਾ, ਉਹ ਕਮੇਡੀ ਜੀ ਕਰਦੇ ਆ। ਇਹ ਤੈਨੂੰ ਨਾ ਕਿਹਨੇ ਦੱਸਿਆ? ਇਹ ਤਾਂ ਨਾ ਹੀ ਨਹੀਂ ਦੱਸਿਆ। ਅਸਲੀਮ ਅਲਬੇਲਾ ਤੇ ਦੂਸਰਾ ਅਲਬੇਲਾ ਟੀਵੀ ਵਾਲੀ ਅਲਬੇਲਾ ਟੀਵੀ ਤੇ ਆਹ ਮੁੰਡਾ ਤੁਹਾਡਾ ਕੀ ਨਾਮ ਕਿੱਦਾਂ ਦੱਸਿਆ ਤੁਸੀਂ? ਗਗਨਦੀਪ ਜਦੋਂ ਆਇਆ 에어ਪੋਰਟ ਤੇ ਕੀ ਪੁੱਛਿਆ ਨਾ ਤੈਨੂੰ? ਉਹਨਾਂ ਨੇ ਪੁੱਛਿਆ ਮਤਲਬ ਵੀ ਪਹਿਲਾਂ ਕੋਰਸ ਕਿਹੜਾ ਹੈ, ਹਾਂ ਕੋਰਸ ਦੱਸਤਾ ਤੇ ਫਿਰ ਪੁੱਛਿਆ ਵੀ ਮੋਡਿਊਲ ਕਿਹੜੇ ਆ, ਮੋਡਿਊਲ ਫਿਰ ਜਿਹੜੇ ਆ ਸੀ ਪੁਰਾਣੇ ਉਹੀ ਕੰਮ ਆਏ। ਸਿੰਗਾਪੁਰ ਵਾਲੇ ਇੱਕ ਵਾਰ ਯਾਦ ਨਹੀਂ ਸੀਗੇ, ਸਿੰਗਾਪੁਰ ਵਾਲੇ ਸੀ ਤਿੰਨ ਚਾਰ ਯਾਰ, ਤਿੰਨ ਕੁ ਬੋਲੇ ਨਹੀਂ ਬਸ ਆਪਣਾ ਲਾਈਫ ਜੋ ਠੱਪੂ ਜੋ ਲਾ ਦੇ ਮੋਹਰ ਲਾਤੀ ਉਹਨੇ ਸਿੱਧਾ ਪੈ ਗਿਆ ਨਾਲ ਮੇਰੇ ਤੇ। ਕੋਈ ਦੱਸਣਾ ਪਹਿਲਾਂ ਬਾਬੇ ਵੀ ਸਾਰੇ ਤੇ ਤੁਸੀਂ ਬਾਬਾ ਮੈਂ ਕੀ ਛੱਡਿਆਗਾ ਤਾਂ ਮੇਰੇ ਮੁੰਡਾ ਕੁੜੀ ਸੀਗੇ, ਕੁੜੀ ਨੂੰ ਇੰਨੇ ਸਵਾਲ ਕੀਤੇ ਨਾ 10 ਮਿੰਟ ਰਹੇ ਕਟੋਰ ਕੁੜੀ ਨੂੰ। ਮੈਂ ਕਿਹਾ ਜੇ ਇੱਧਰ ਬੁਲਾ ਲੈਣਾ ਤਾਂ ਪੁੱਠਾ ਦਿੱਲੀ ਜਾਵਾਂਗੇ ਆਪਾਂ। ਮੈਂ ਜਿਹੜਾ ਛੱਡਣ ਆਇਆ ਸੀ ਉਹ ਵੀ ਘਰੇ ਪਹੁੰਚ ਗਏ ਹੋਣੇ ਆ। ਮਾਇਆ ਹੋਵੇ ਨਾ ਵੀ ਆਪਾਂ ਜੀ ਜਹਾਜ਼ ਬੈਠੇ ਆ ਵੀ ਉਦੋਂ ਬਾਅਦ ਕਹਿਣ ਮਾੜਾ ਮੋਟਾ ਘੁੰਮਣਾ ਨਾਲ ਜਾਣੇ, ਮੈਂ ਨਾਲ ਦੇ ਵੀ ਟੱਪ ਕੇ ਆਉਣੇ ਆ ਆਪਣੇ ਟ੍ਰੇਨ ਤੇ ਚੱਲ ਪੜਾਂਗੇ। ਹੋਰ ਤਾਂ ਕੀ ਹੈ ਮੈਂ ਨਹੀਂ ਹੁਣ ਬਾਕੀ ਮਾਸਟਰ ਡਿਗਰੀ ਕਰਨਾ ਹੈ ਜੇ? ਹਾਂ ਲੱਗ ਹੀ ਗਿਆ ਤੁਹਾਨੂੰ ਮਾਸਟਰ ਕਰਨਾ ਹੈ। ਲੋ ਮੁੰਡਿਆਂ ਨੇ ਬਣਾਇਆ। ਇਹ ਕੀ ਬਣਾਇਆ ਜੇ? ਸ਼ਾਹੀ ਪਨੀਰ ਜੀ। ਵਾਹ, ਮੈਂ ਇੱਥੇ ਬਿਜ਼ਨਸ ਮੈਨੇਜਮੈਂਟ ਪਨੀਰ ਖਾਦਾ ਜੀ ਕਦੀ? ਆਪਣੇ ਸਾਰੇ ਬੜਾ ਵਧੀਆ ਹੁੰਦਾ ਬਣਦਾ। ਸਾਡੇ ਨਹੀਂ ਹੈ, ਸਾਡੇ ਨਹੀਂ ਚੱਲਦਾ। ਤੁਸੀਂ ਬਣਾਉਂਦੇ ਹੋ ਨਾ? ਇੱਕ ਦਿਨ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ, ਉਹ ਵੇਖ ਕੇ ਮੈਂ ਲੈ ਕੇ ਆਇਆ। ਮੈਂ ਕਿਹਾ ਬਣਾਓ ਯਾਰ ਮਟਰ ਪਨੀਰ ਜਾਂ ਸ਼ਾਹੀ ਪਨੀਰ। ਦੇਖੋ ਨਾ ਪਿਓ ਵੇਖੀਏ ਅਸੀਂ ਬਣਾ ਲਈ ਨਾ, ਮੇਰੇ ਕੋਲ ਆਉਣ ਜਾਣ ਲੱਗਾ ਨਹੀਂ ਤਾਂ। ਤੁਹਾਡੇ ਬੇਸਿਕਲੀ ਮਾਮ ਕਰਦੇ ਮੇਲੇ ਲਾਉਂਦੇ ਰਹਿੰਦੇ ਆ ਨਾ ਉੱਥੇ। ਇੰਡੀਆ ਮੈਂ ਹੋਟਲ ਮੈਨੇਜਮੈਂਟ ਕੀਤਾ। ਰਵੀ ਅਸੀਂ ਆ ਗਏ ਆ ਪੀਬੀਸੀ ਚੈਨਲ ਤੇ, ਪੰਜਾਬ ਬ੍ਰੌਡਕਾਸਟਿੰਗ ਚੈਨਲ ਤੇ ਇੱਥੇ ਆਪਣਾ ਗਰਚਾ ਸਾਹਿਬ ਨਾਲ ਚੱਲਣਾ ਇੰਟਰਵਿਊ ਲਾਈਵ। ਤੇ ਗਰਚਾ ਸਾਹਿਬ ਨਾਲ ਤੁਹਾਡੀ ਮੈਂ ਆਪਣੇ ਵੀਡੀਓ 'ਚ ਮੁਲਾਕਾਤ ਕਰਾਉਣਾ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਸਤਿ ਸ਼੍ਰੀ ਚਾਲ? ਅਕਾਲ ਜੀ, ਢਿੱਲੋਂ ਸਾਹਿਬ ਜੀ ਆਇਆਂ ਨੂੰ। ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਮੈਂ ਆਖਿਆ ਵੀ ਮੁੰਡਾ ਆਂਦਾ ਨਾ ਜਿਵੇਂ ਵੀ ਗਰਚਾ ਸਾਹਿਬ ਕੀ ਹਾਲ ਚਾਲ, ਨਾਂ ਕੀ ਤੇਰਾ ਨਿੱਕਿਆ? ਮੇਰਾ ਨਾਮ ਦਿਲਬਾਗ ਸਿੰਘ ਹੈ ਜੀ। ਦਿਲਬਾਗ ਕਹਿੰਦਾ ਵੀ ਪੁਰਾਣੇ ਖੁੰਘ ਆ। ਉਹ ਸਾਡੇ ਖੁੰਘ ਵੀ ਇੱਕੋ ਹੀ ਗੱਲ ਆ, ਇੱਕੋ ਹੀ ਚੱਲਦਾ। ਸੋ ਉਹਦੇ ਵਿੱਚ ਮਤਲਬ ਕਿੰਨੇ ਨਿਕਲਦੇ ਆ ਪੁਰਾਣੇ ਜਿਹੜੇ ਨੇ, ਉਹ ਉਸ ਹਿਸਾਬ ਨਾਲ ਦਾ ਵੀ ਇਹਨਾਂ ਦੇ ਫਿਰ ਜਾਣ ਵਾਲੇ ਤਾਲੁਕਾਤ ਆਸੇ-ਪਾਸੇ ਬਹੁਤ ਆ। ਆ ਬਿਲਕੁਲ ਦੇਖੋ, ਮੈਨੂੰ 46 ਸਾਲ ਹੋ ਗਏ ਇੰਗਲੈਂਡ 'ਚ ਰਹਿੰਦੇ ਨੂੰ ਤੇ ਲਗਭਗ ਲੋਕਾਂ 'ਚ ਹੀ ਰਹੇ ਆ। ਬਿਜ਼ਨਸ ਕੀਤਾ ਉਹ ਵੀ ਲੋਕਾਂ 'ਚ ਹੀ ਕੀਤਾ, ਖੇਡਦੇ ਰਹੇ ਆ ਉਹ ਵੀ ਲੋਕਾਂ 'ਚ ਹੀ ਖੇਡਦੇ ਰਹੇ ਆ, ਤੇ ਹੁਣ ਖਿਡਾ ਰਹੇ ਆ। ਔਰ ਨਾਲ ਦੀ ਨਾਲ ਧਾਰਮਿਕ ਔਰ ਸਿਆਸੀ ਲੋਕਾਂ ਨਾਲ ਜਦੋਂ ਮਿਲਦੇ ਆ, ਉੱਥੇ ਚੰਗੇ ਬੰਦੇ ਵੀ ਮਿਲਦੇ ਤੇ ਮਾੜੇ ਵੀ ਮਿਲਦੇ ਆ। ਤੇ ਉਸ ਵੇਲੇ ਗੁਰਬਾਣੀ ਕਹਿੰਦੀ ਆ ਵੀ ਮਾੜੇ ਨੂੰ ਪਾਸੇ ਕਰ ਦਿਓ, ਚੰਗਿਆਂ ਨਾਲ ਅੱਗੇ ਵਧੋ। ਸੋ ਅੱਜ ਤੁਸੀਂ ਉਹਨਾਂ ਚੰਗਿਆਂ ਦੀ ਕਤਾਰ 'ਚ ਖੜੇ ਸਾਡੇ ਨਾਲ ਪੀਬੀਸੀ ਚੈਨਲ ਦੇ ਉੱਤੇ ਸਾਡੇ ਨਾਲ ਗੱਲਾਂ ਕਰਨ ਆਏ ਹੋ, ਤੇ ਸਾਨੂੰ ਖੁਸ਼ੀ ਨਹੀਂ, ਸਾਨੂੰ ਬੇਹੱਦ ਖੁਸ਼ੀ ਹੋਈ ਹੈ। ਤੇ ਤੁਹਾਡੇ ਘਰ ਸੱਜਣ ਮਿਲਦੇ ਰਹਿਣ, ਸਾਡਾ ਦਿਨ ਜਿਹੜਾ ਉਹ ਭਾਗਾ ਭਰਿਆ ਅੱਜ ਤੁਸੀਂ ਸਾਡੇ ਇਸ ਚੈਨਲ ਤੇ ਆ ਕੇ। ਨਹੀਂ, ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਗੱਲਾਂ ਹੀ ਆ। ਮੈਨੂੰ ਉਹ ਮੇਰੇ ਕੋਲ ਗੱਲ ਵਿਸਰਨ ਨਹੀਂ ਸੀ ਇਹਨਾਂ ਦੀ ਸਰਾਏ ਸਾਹਿਬ ਵਾਲੀ ਨਾ, ਤੇ ਉਹ ਹੁਣ ਮੇਰੇ ਆਇਆ ਦਿਮਾਗੇ। ਮੈਂ ਕਿਹਾ ਵੀ ਇਹਨਾਂ ਨੂੰ ਮੈਂ ਕਹਿੰਦਾ ਵੀ ਇੱਕ ਵਾਰੀ ਆਪਾਂ ਮਿਲ ਕੇ ਤੇ ਚੱਲੀਏ। ਤੁਸੀਂ ਵਾਪਸ ਉਹਨੇ ਕਿੱਥੇ ਰਹਿੰਦੇ ਆ? ਨੇੜੇ ਆ, ਬਿਲਕੁਲ ਨੇੜੇ ਆ। ਅੱਛਾ, ਹਾਰਡਲੀ 5-6 ਕਿਲੋਮੀਟਰ ਹੀ ਆ, ਪਤਾ ਨਹੀਂ। ਹਾਂ ਬਿਲਕੁਲ ਨੇੜੇ ਆ, ਮੇਰੇ ਲੋਕਲ ਹੀ ਆ। ਲੇਟਰ on ਆਪਾਂ ਫੋਨ ਤੇ ਗੱਲ ਵੀ ਕਰ ਲਾਂਗੇ। ਮੈਂ ਦਰਅਸਲ ਰਾਤ ਉਹਨਾਂ ਨੂੰ ਯਾਦ ਕਰਾਤਾ ਸੀ, ਉਹ ਕਹਿੰਦੇ ਮੈਂ ਰਾਤ ਲੇਟ ਸੌਣਾ ਤੇ ਮੇਰੇ ਲਈ ਨਹੀਂ ਉੱਠ ਸਕਦਾ, ਮੈਂ ਰਿਕਾਰਡ ਕਰ ਲਾਂਗਾ ਤੇ ਰਿਕਾਰਡ ਕਰਨ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਾਂਗੇ। ਸੋ ਲੇਟਰ on ਹੁਣ ਨਾਲ ਗੱਲਬਾਤ ਵੀ ਕਰਾਂਗੇ ਤੇ ਮਿਲਾਂਗੇ ਵੀ ਇਨਸ਼ਾਅੱਲਾ ਜਦੋਂ ਤੁਸੀਂ ਵਾਪਸ ਆ ਗਏ। ਹਾਂ ਵਾਪਸ ਆਉਣੇ ਫਿਰ ਮਿਲ। ਤੇ ਅਮੂਮਨ ਤੁਹਾਡੇ ਵਰਗੇ ਸੱਜਣ ਨੂੰ ਤਾਂ ਲੱਭਦੇ ਰਹਿੰਦੇ ਹੁੰਦੇ ਵੀ ਆਉਣ ਤੇ ਘਰੇ ਬਹਿ ਕੇ ਇੱਕ ਨਹੀਂ ਦੋ ਨਹੀਂ 25 30 50 ਬੰਦੇ, ਇਹ ਤਾਂ ਸ਼ਖਸੀਅਤ ਗਵਾਹ ਹੈਗੇ ਆ ਜੀ ਤੇ ਇਕੱਠੇ ਹੋ ਕੇ। ਮੈਂ ਜਿਨ੍ਹਾਂ ਦੀ ਗੱਲ ਕਰਦਾ ਨਾ, ਮੋਤਾ ਸਿੰਘ ਸਰਾਏ ਸਾਹਿਬ, ਉਹਨਾਂ ਨੇ ਇੱਕ ਛਾਪਿਆ ਸੀ ਰਸਾਲਾ, ਤੇ ਉਹਦੇ 'ਚ ਇੱਕ ਪੂਰੇ ਪੇਜ ਤੇ ਮਤਲਬ ਸਾਡੇ ਕੰਮ, ਮੇਰੇ ਕੰਮ ਨੂੰ ਲੈ ਕੇ, ਤੇ ਉਹਨਾਂ ਉੱਤੇ ਛਾਪਿਆ ਸੀ। ਫਿਰ ਸੁਵੀਨੀਅਰ ਵੀ ਮੇਰੇ ਵਾਸਤੇ ਪਾਕਿਸਤਾਨ ਤੱਕ ਪਹੁੰਚੇ, ਤੇ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਮੈਂ ਮਿਲਣ ਦਾ ਮੇਰਾ ਵੀ ਦਿਲ ਆ। ਇਹ ਸ਼ਰਨ ਨੂੰ ਨਹੀਂ ਲੈ ਗਏ ਸੀ, ਉਹ ਮੇਰੇ ਤੱਕ ਰਸਾਲਾ ਇਹਨਾਂ ਨੇ ਪਹੁੰਚਾਇਆ ਸੀ। ਹਾਂਜੀ ਹਾਂਜੀ ਹਾਂਜੀ। ਨਹੀਂ ਇਹ ਕੋਈ ਵੱਡੀ ਗੱਲ ਨਹੀਂ, ਬਿਲਕੁਲ ਜਿਹਨੇ ਵੀ ਸੱਜਣ ਆਏ ਆ, ਜਿਨ੍ਹਾਂ ਨੇ ਫੋਨ ਕੀਤੇ ਆ, ਉਹ ਸਾਰੇ ਹੀ ਮਿਲਣਾ ਚਾਹੁੰਦੇ ਆ। ਮੈਂ ਸਮਝ ਤੁਹਾਡੇ ਕੋਲ ਸਮਾਂ ਘਟ ਜਾਣਾ, ਤੇ ਜਿਵੇਂ ਜਿਵੇਂ ਤੁਸੀਂ ਸੱਜਣਾਂ ਨੂੰ ਮਿਲਦੇ ਆ, ਉਹ ਤੋਂ ਹੋਰ ਨਵੇਂ ਸੱਜਣ ਮਿਲਣ ਦੀ ਤਾਂਘ 'ਚ ਉਤਾਵਲੇ ਹੋਣਗੇ। ਸੋ ਚੰਗੀ ਗੱਲ ਆ, ਤੁਹਾਡਾ ਟ੍ਰਿਪ ਜਿਹੜਾ ਉਹ ਬੜਾ ਫਰੂਟਫੁਲ ਹੋਵੇ, ਤੇ ਤੁਸੀਂ ਚੰਗੀਆਂ ਯਾਦਾਂ ਲੈ ਕੇ ਜਾਓ, ਤੇ ਉਹਨਾਂ ਯਾਦਾਂ ਨੂੰ ਮੁੱਖ ਰੱਖ ਕੇ ਤੁਸੀਂ ਕੰਮ ਕਰੋ। ਤੇ ਫਿਰ ਉਹ ਦਿਨ ਦੂਰ ਨੇ ਜਿੱਦਣ ਅਸੀਂ ਹਰ ਰੋਜ਼ ਮਿਲ ਬੈਠਾਂਗੇ। ਚਲੋ ਜੀ, ਤੁਹਾਨੂੰ ਮੈਂ ਸਾਰਿਆਂ ਨੂੰ ਦਾਵਤਨਾਮਾ ਇਸ ਵੀਡੀਓ ਦੀ ਰਾਹੀਂ ਵੀ ਅੱਗੇ ਪ੍ਰੋਗਰਾਮ 'ਚ ਵੀ ਦਿੱਤਾ ਵੀ ਕਾਨਫਰੰਸ ਤੇ ਜ਼ਰੂਰ ਆਇਓ,
ਇਹਨਾਂ ਨੂੰ ਪਤਾ ਸਾਰੇ ਕੁਛ ਦਾ ਵੀ ਜਿਹੜਾ ਤੁਹਾਡਾ ਕਿੱਥੋਂ ਲੋਕ ਆਉਣੇ ਚਾਹੁੰਦੇ ਹੋ ਤੁਸੀਂ ਕਹੋਗੇ ਵੀ ਬਾਈ ਨੇਮ ਉਹਨਾਂ ਦੇ ਇਨਵੀਟੇਸ਼ਨ ਉਹ ਵੀ ਅਸੀਂ ਭਜਵਾਵਾਂਗੇ ਜੀ। ਜੇ ਕੁਛ ਤੇ ਸਟੇਜ ਤੇ ਆ ਕੇ ਕੁਛ ਮਤਲਬ ਕਿਸੇ ਸੈਸ਼ਨ 'ਚ ਹਿੱਸਾ ਲੈਣਾ ਚਾਹਵੇ ਤੇ ਅਸੀਂ ਇੱਕ ਕਮੇਟੀ ਬਣਾਈ ਹੈ 10-8 ਬੰਦਿਆਂ ਦੀ ਜੀ। ਤੇ ਉਹ ਫਿਰ ਡਿਸਾਈਡ ਕਰਦੇ ਆ ਵੀ ਇਹਨਾਂ ਨੇ ਕਿਸ ਟੌਪਿਕ ਨੂੰ ਕਿੰਨੇ ਸੈਸ਼ਨ 'ਚ ਕਿੰਨੇ ਬਹਿਣਾ। ਤੁਸੀਂ ਸਾਰੇ ਡਾਕੂਮੈਂਟਰੀ ਐਵੀਡੈਂਸ ਭੇਜੋ ਮੈਨੂੰ, ਅਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਉਹ ਸਾਰੀਆਂ ਜਿਹੜੀਆਂ ਤੁਹਾਡੀਆਂ ਫਾਈਲਾਂ ਵਗੈਰਾ ਉਹ ਦਿਖਾ ਕੇ ਪ੍ਰੋਗਰਾਮ ਕਰਾਂਗੇ। ਉਹ 'ਚ ਤੁਹਾਡੇ ਕਿਸੇ ਖਾਸ ਨੁਮਾਇੰਦੇ ਦੀ ਕੋਲ ਵੀ ਲਾਂਗੇ। ਤੁਸੀਂ ਖੁਦ ਆਉਣਾ ਚਾਹੋਗੇ ਵੀ ਵਧੀਆ ਹੈਗਾ, ਪਰ ਮੈਂ ਚਾਹਾਂਗਾ ਵੀ ਹਰ ਪ੍ਰੋਗਰਾਮ 'ਚ ਤੁਹਾਡਾ ਨਵਾਂ ਜੀ। ਹਾਂਜੀ ਤੇ ਉਹ ਜ਼ਿਆਦਾ ਬੈਟਰ ਹੋਏਗਾ ਹਾਂਜੀ। ਕਿ ਸਾਰੇ ਗਰੁੱਪ ਦੀਆਂ ਤਸਵੀਰਾਂ ਲੋਕਾਂ ਤੱਕ ਪੁੱਜਣੀਆਂ ਚਾਹੀਦੀਆਂ ਤੇ ਚੰਗਾ ਲੱਗੇਗਾ। 27-28 ਨਵੰਬਰ 2026 ਜੀ। ਗੁਰਪੁਰਬ 24 ਨੂੰ ਆ ਰਿਹਾ ਹਾਂਜੀ। ਤੇ ਉਸ ਤੋਂ 3 ਦਿਨ ਬਾਅਦ ਕਾਨਫਰੰਸ ਸ਼ੁਰੂ ਹੋ ਜੂ ਤੇ ਲਾਹੌਰ ਦੇ ਵਿੱਚ ਪੂਰੀਆਂ ਰੌਣਕਾਂ ਲੱਗਣੀਆਂ। ਮੇਰੇ ਵੱਲੋਂ ਵੀਡੀਓ 'ਚ ਤੁਹਾਨੂੰ ਵੀ ਤੇ ਸਾਰਿਆਂ ਨੂੰ ਦਾਵਤਨਾਮਾ ਕਿ ਤੁਸੀਂ ਆਓ ਸਾਰੇ ਰਲ ਮਿਲ ਕੇ ਆਪਾਂ ਮਾਂ ਬੋਲੀ ਪੰਜਾਬੀ ਦਾ ਜਿਹੜਾ ਨਾ ਸ਼ਿਮਲਾ ਉੱਚਾ ਕਰੀਏ। ਹੈ ਤੇ ਉੱਚਾ ਹੀ ਸਾਡੇ ਦਿਲਾਂ 'ਚ ਉੱਚਾ ਤੇ ਲੇਕਿਨ ਇਹ ਵੀ ਉਸ ਸਾਨੂੰ ਹਿੰਮਤ ਕਰਦੇ ਰਹਿਣਾ ਚਾਹੀਦਾ, ਜਿਵੇਂ ਤੁਸੀਂ ਆਂਦੇ ਨਾ ਵੀ ਪਾਣੀ ਦਿੰਦੇ ਰਹਿਣਾ ਚਾਹੀਦਾ। ਬਿਲਕੁਲ ਬਿਲਕੁਲ ਜੀ, ਇਹ ਮੁਹਾਵਰੇ ਆ ਜੀ, ਇਹਨਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈਗੀ ਆ। ਪੰਜਾਬੀ ਮਾਂ ਬੋਲੀ ਦਾ ਸ਼ਮਲਾ ਜਿੰਨਾ ਉੱਚਾ ਕਰ ਲਈ, ਕਿਉਂਕਿ ਸਾਡੇ ਕੋਲੇ ਬਹੁਤਾ ਸਮਾਂ ਨਹੀਂ ਹੈਗਾ। ਆਪਾਂ ਲਗਭਗ ਜ਼ਿੰਦਗੀ ਦੇ ਉਸ ਪੜਾਅ ਵੱਲ ਵਧ ਰਹੇ ਆ ਜਿੱਥੋਂ ਵਾਪਸੀ ਨਹੀਂ ਹੈਗੀ। ਤੇ ਜੋ ਹੁਣ ਕਰ ਜਾਣਾ ਉਹ ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਦੀ ਲੈਗਸੀ ਨੂੰ ਲੈ ਕੇ ਅੱਗੇ ਵਧ ਰਹੇ ਆ, ਤੇ ਕਾਸ਼ ਕਿ ਸਾਡੇ ਬੱਚੇ ਵੀ ਸਾਡੀ ਲੈਗਸੀ ਨੂੰ ਲੈ ਕੇ ਅੱਗੇ ਵਧਣ ਤੇ ਸਾਨੂੰ ਹੋਰ ਜ਼ਿਆਦਾ ਸਾਲ ਜ਼ਿੰਦਾ ਰੱਖ ਸਕਦੇ ਹੋ। ਅਦਰਵਾਈਜ਼ ਇਸ ਸਰੀਰ ਨੇ ਖਾਕ ਤੇ ਹੋ ਹੀ ਜਾਣਾ। ਬਿਹਤਰ ਹੈ ਕੁਝ ਨਾ ਕੁਝ ਕਰ ਜਾਈਏ। ਹਾਂਜੀ, ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ। ਗਰਜਾ ਸਾਹਿਬ ਨਾਲ ਬਹੁਤ ਸੋਹਣਾ ਵਧੀਆ ਪ੍ਰੋਗਰਾਮ ਹੋਇਆ ਤੇ ਤੁਸੀਂ PBC ਤੇ ਜਾ ਕੇ ਵੇਖ ਵੀ ਸਕਦੇ ਹੋ। ਗੱਲਾਂ ਬਾਤਾਂ ਸੋਹਣੀਆਂ ਚੱਲੀਆਂ ਸਾਡੀਆਂ। ਤੇ ਮੁੰਡੇ ਇੱਧਰ ਦਿਲਬਾਗ ਆ ਨਾ ਬੜਾ ਸੇਵਾ ਕੀਤੀ, ਚਾਹ ਪਿਆਈ, ਬਿਸਕੁਟ ਅਸੀਂ ਕਹਿ ਕੇ ਮੰਗਾਏ ਪਰ ਤੇ ਤੁਹਾਡਾ ਕੀ ਨਾਂ? ਮਨਦੀਪ। ਇਹ ਮਨਦੀਪ ਆ ਮੁੰਡਾ। ਚਾਹ ਤੁਸੀਂ ਬਣਾਈ ਵੈਸੇ? ਹਾਂਜੀ ਮੈਂ ਬਣਾਈ। ਇਹਦਾ ਨਾਂ ਹੀ ਹੈ? ਨਹੀਂ ਮੈਂ ਸਿਖਾਈ ਇਹਨਾਂ ਨੂੰ। ਅੱਛਾ ਸਿਖਾਈ। ਤੇ ਸ਼ਰਨ ਤੇਰਾ ਸ਼ੁਕਰੀਆ, ਤੁਸੀਂ ਏਡੇ ਸੋਹਣੇ ਚਿਹਰਿਆਂ ਨਾਲ ਮੁਲਾਕਾਤ ਕਰਾਈ। ਗਰਜਾ ਸਾਹਿਬ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਜੀ ਤੁਹਾਨੂੰ। ਸਾਡੀ ਖੁਸ਼ਕਿਸਮਤੀ ਤੁਸੀਂ ਇੱਥੇ ਆਏ। ਹਾਂ ਤੇ ਸਾਰਿਆਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਜੀ ਵਾਪਸੀ ਜਾਣਾ ਸਕਾਟਲੈਂਡ, ਵਾਪਸੀ ਆ ਕੇ ਬਰਮਿੰਗਮ ਵਾਲੇ ਜਿਹੜੇ ਦੋਸਤ ਹੈ ਬਾਕੀ ਉਹਨਾਂ ਨੂੰ ਫੇਰ ਮਿਲਾਂਗੇ ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਅੱਜ ਵਾਲਾ ਵੀਡੀਓ ਵਧੀਆ ਲੱਗਾ ਹੋਊਗਾ। ਸਵੇਰੇ ਵਿਲੀਅਮ ਸ਼ੇਕਸਪੀਅਰ ਦੇ ਪਿੰਡ ਵੇਖਣ ਜਾਣਾ ਉਹਨਾਂ ਦਾ। ਤੇ ਤੁਹਾਨੂੰ ਇਹ ਸਾਰੇ ਵਲੌਗਸ ਦੀ ਜਿਹੜੀ ਸੀਰੀਜ਼ ਹੈ ਪੰਜਾਬੀ ਲਹਿਰ ਚੈਨਲ ਤੇ ਵੇਖਣ ਨੂੰ ਮਿਲੂਗੀ। ਅੱਜ ਤੋਂ ਬਾਅਦ ਇੱਕ ਵਲੌਗ ਹੋਰ ਆਊਗਾ, ਉਸ ਤੋਂ ਬਾਅਦ ਸਕਾਟਲੈਂਡ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਹਾਂ। ਸੋ ਮਿਲਦੇ ਕੱਲ ਤੁਹਾਨੂੰ ਇੱਕ ਨਵੇਂ ਦਿਨ ਇੱਕ ਨਵੀਂ ਵੀਡੀਓ 'ਚ। ਰੱਬ ਰੱਖ।